ਜੀ। ਅਗਲੀ ਖਬਰ ਵੱਲ ਚਲੀਏ, ਦੁਨੀਆ ਨੇ ਕਹਿੰਦੇ ਵੀ ਸਭ ਤੋਂ ਹੌਟੈਸਟ ਸਮਰ ਇਸ ਸਾਲ ਰਿਕਾਰਡ ਕੀਤੀ ਆ, ਉਹ ਵੀ ਕਾਫ਼ੀ ਵੱਡੇ ਫ਼ਰਕ ਦੇ ਨਾਲ। 1940 ਤੋਂ ਜੋ ਇਹ ਡਾਟਾ ਆ ਸ਼ੁਰੂ ਹੋਇਆ ਹੈਗਾ ਆ, ਤੇ ਯੂਰਪੀਅਨ ਯੂਨੀਅਨ ਕੋਪਰਨੀਕਸ ਕਲਾਈਮੇਟ ਚੇਂਜ ਸਰਵਿਸ ਜੋ ਇਹ ਡਾਟੇ ਨੂੰ ਕਲੈਕਟ ਕਰਦੀ ਆ, ਉਹਨਾਂ ਨੇ ਇਹ ਕਿਹਾ ਵੀ ਇਸ ਸਮਰ ਦੇ ਵਿੱਚ 16.77 ਡਿਗਰੀ ਸੈਲਸੀਅਸ 62.19 ਫਾਰਨਹਾਈਟ, ਇਹ ਕੋਪਰਨੀਕਸ ਦੇ ਮੁਤਾਬਕ, ਜਿਹੜਾ ਕਿ 0.66 ਡਿਗਰੀ ਸੈਲਸੀਅਸ ਉੱਪਰ ਆ 1990 ਤੋਂ ਲੈ ਕੇ 2020 ਤੱਕ। ਪਹਿਲੇ ਜਿੰਨੇ ਵੀ ਰੈਕਡ ਆ ਉਹ ਤੋੜ ਰਿਹਾ, ਤੇ 0.3 ਡਿਗਰੀ ਸੈਲਸੀਅਸ ਦੇ ਨਾਲ। ਸੋ ਟਿਪੀਕਲੀ ਇਹ ਜਿਹੜੇ ਰੈਕਡ ਆ, ਏਅਰ ਟੈਂਪਰੇਚਰ ਪੂਰੇ ਵਰਲਡ ਦੇ ਆਲੇ ਦੁਆਲੇ ਇਸ ਨੂੰ ਚੈੱਕ ਕਰਦੇ ਆ। ਵਨ ਆਫ ਦਾ ਹੌਟੈਸਟ ਸਮਰ ਆ 1940 ਤੋਂ ਬਾਅਦ। ਸੋ ਇਹ ਤੋਂ ਆਪਾਂ ਦੇਖ ਸਕਦੇ ਹਾਂ ਵੀ ਕਲਾਈਮੇਟ ਚੇਂਜ ਹੋ ਰਿਹਾ ਹੈ, ਕਿੱਧਰ ਨੂੰ ਜਾ ਰਿਹਾ। ਰੋਜ਼ ਆਪਾਂ ਦੇਖ ਰਹੇ ਹਾਂ ਫਲੱਡਿੰਗ, ਮੀਂਹ, ਹਰੀਕੇਨਸ, ਅੱਗਾਂ, ਸਾਰਾ ਕੁਛ। ਸੋ ਇਹਦੇ ਸੰਬੰਧ ਦੇ ਵਿੱਚ ਐਂਟੋਨੀਓ ਗੁਟਰੇਸ ਜੋ ਸੈਕਟਰੀ ਜਨਰਲ ਹੈਗੇ ਆ ਯੂਨਾਈਟਿਡ ਨੇਸ਼ਨਸ ਦੇ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਪਈ ਡੌਗ ਡੇਜ਼ ਆਫ ਸਮਰ ਆਰ ਨਾਟ ਜਸਟ ਵਾਰਕਿੰਗ, ਦੇ ਆਰ ਬਿਟਿੰਗ। ਸੋ ਉਹਨਾਂ ਦਾ ਮਤਲਬ ਇਹ ਆ ਵੀ ਜਿਹੜੇ ਹੁਣ ਸਮਰ ਵਾਲੇ ਦਿਨਾਂ ਦੇ ਜਿਹੜੇ ਕੁੱਤੇ ਆ, ਉਹ ਭੌਂਕਦੇ ਨਹੀਂ, ਉਹ ਉਹਨਾਂ ਨੇ ਵੱਢਣਾ ਸ਼ੁਰੂ ਕਰਤਾ, ਇਹਦਾ ਮਤਲਬ। ਸੋ ਇਸ ਨੇ ਅਫੈਕਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੁਲਾਈ ਜੀ ਤੇ ਅਗਸਤ ਮਹੀਨੇ ਦੇ ਵਿੱਚ 1.5 ਡਿਗਰੀ ਵਾਰਮਰ ਸੀ ਟੈਂਪਰੇਚਰ, ਕੋਪਰਨੀਕਸ ਦੇ ਮੁਤਾਬਕ। ਇਹ ਇੱਕ ਬਹੁਤ ਵੱਡਾ ਨੰਬਰ ਆ, 1.5 ਡਿਗਰੀ। ਸੋ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਵਾਪਰੂਗਾ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੀ 5 ਬਿਲੀਅਨ ਲੋਕ, ਦੁਨੀਆ ਦੀ ਅੱਧੀ ਆਬਾਦੀ ਜਿਹੜੀ ਆ, ਉਹ ਕਹਿੰਦੇ ਵੀ 2050 ਤੱਕ ਐਕਸਟ੍ਰੀਮ ਹੀਟ ਦੇ ਅਧੀਨ ਜਿਹੜੀ ਹੋਊਗੀ, ਤੇ ਐਟਲੀਸਟ 1 ਮਹੀਨਾ ਜਿਹੜੀ ਉਹ ਐਕਸਟਰਾ ਉਹਨਾਂ ਨੂੰ ਝੱਲਣੀ ਜਿਹੜੀ ਉਹ ਪਊਗੀ। ਇਸੇ ਤਰੀਕੇ ਦੇ ਨਾਲ ਜੇ ਵੈਦਰ ਵਾਲੀਆਂ ਹੀ ਗੱਲਾਂ ਕਰਦੇ ਜਾਈਏ, ਦੋ ਜਿਹੜੇ ਇਸ ਟਾਈਮ ਟ੍ਰੋਪੀਕਲ ਸਟਾਰਮ ਹਰੀਕੇਨ ਤੇ ਇੱਕ ਸਾਈਕਲੋਨ ਜਿਹੜਾ ਆ, ਉਹ ਇਸ ਟਾਈਮ ਦਸਤਕ ਦੇ ਰਿਹਾ ਆ। ਸਾਈਕਲੋਨ ਨੇ ਇਨਫੈਕਟ ਦਸਤਕ ਦਿੱਤੀ ਹੈ ਬ੍ਰਾਜ਼ੀਲ ਦੇ ਵਿੱਚ। ਉੱਥੇ ਕਹਿੰਦੇ ਵੀ ਬੜੀ ਜ਼ਬਰਦਸਤ ਸਾਈਕਲੋਨ ਆਇਆ, ਜਿਹਦੇ ਵਿੱਚ ਹੁਣ ਤੱਕ 27 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ। ਸੈਂਕੜੇ ਲੋਕ ਘਰੋਂ ਬੇਘਰ, ਹਜ਼ਾਰਾਂ ਜਿਹੜੇ ਆ ਉਹ ਹੋ ਚੁੱਕੇ ਆ। ਤੇ ਇਹ ਜਿਹੜਾ ਐਕਸਟਰਾ ਟ੍ਰੋਪੀਕਲ ਸਾਈਕਲੋਨ ਆ, ਇਹ ਰੀਓ ਗ੍ਰਾਂਡੇ ਡੋ ਸੁਲ ਜਿਹੜਾ ਇਲਾਕਾ ਆ, ਸਦਰਨ ਸਟੇਟ ਆ, ਉੱਥੇ ਇਹ ਆਇਆ ਆ। ਮੋਸਟ ਜਿਹੜਾ ਉਹਨੇ ਜ਼ਿਆਦਾ ਅਸਰ ਕੀਤਾ ਹੈ। ਇੱਕ ਟਾਊਨ ਹੈਗਾ ਉੱਥੇ ਮੁਕਮ ਕਰਕੇ, ਉਹ 85% ਕਹਿੰਦੇ ਇਸ ਟਾਈਮ ਵਾਟਰ ਆ, ਪਾਣੀ ਦੇ ਅੰਡਰ ਆ, ਡੁੱਬਿਆ ਜਿਹੜਾ ਉਹ ਪਿਆ ਆ। ਹੈਲੀਕਾਪਟਰ ਦੇ ਨਾਲ ਲੋਕਾਂ ਨੂੰ ਛੱਤਾਂ ਤੋਂ ਉੱਥੇ ਕੱਢਿਆ ਜਿਹੜਾ ਹੋ ਜਾ ਰਿਹਾ ਹੈ। ਉੱਥੋਂ ਦੇ ਪ੍ਰੈਜ਼ੀਡੈਂਟ ਲੂਈਜ਼ ਇਨਾਕੀਓ ਲੂਲਾ ਡੇ ਸਿਲਵਾ, ਉਹਨਾਂ ਨੇ ਕਿਹਾ ਵੀ ਜੋ ਵੀ ਚਾਹੀਦਾ ਹੋਊਗਾ ਲੋਕਾਂ ਨੂੰ ਬਚਾਉਣ ਦੇ ਲਈ, ਅਸੀਂ ਜੀ ਹਰ ਜੰਗੀ ਪੱਧਰ ਦੇ ਉੱਤੇ ਉਸ ਨੂੰ ਜਿਹੜਾ ਉਹ ਕਰਾਂਗੇ। ਐਮਾਜ਼ੋਨ ਦੇ ਜਿਹੜੇ ਜੰਗਲ ਆ, ਉਸ ਦੇ ਵਿੱਚ ਜਿਹੜੀ ਡੀਫੋਰੈਸਟੇਸ਼ਨ ਆ, ਲਗਾਤਾਰ ਰੁੱਖਾਂ ਨੂੰ ਵੱਢੇ ਜਾਣ ਦਾ ਜਿਹੜਾ ਕੰਮ ਆ, ਉਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਚੱਲਿਆ। ਪਿਛਲੀ ਵਾਰ ਦਾ ਜਿਹੜਾ ਉੱਥੇ ਰਾਸ਼ਟਰਪਤੀ ਸੀਗਾ ਬੋਲਸੋਨਾਰੋ, ਉਹਦੇ ਅੰਡਰ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਸਪੀਡ ਫੜ ਗਿਆ ਸੀ। ਹੁਣ ਜਿਹੜਾ ਮੌਜੂਦਾ ਰਾਸ਼ਟਰਪਤੀ ਲੂਲਾ ਡੇ ਸਿਲਵਾ ਆ, ਉਹ ਕਹਿੰਦਾ ਵੀ 2023 ਤੱਕ ਐਮਾਜ਼ੋਨ ਦੇ ਵਿੱਚ ਅਸੀਂ ਡੀਫੋਰੈਸਟੇਸ਼ਨ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਰੋਕ ਦੇਣਾ ਆ। ਐਮਾਜ਼ੋਨ ਦੇ ਜਿਹੜੇ ਰੇਨ ਫੋਰੈਸਟ ਆ, ਉਹਨਾਂ ਨੂੰ ਦੁਨੀਆ ਦੇ ਧਰਤੀ ਦੇ ਲੰਗਸ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਆ, ਆਖਿਆ ਜਾਂਦਾ ਆ। ਪਰ ਉੱਥੇ ਜੰਗਲਾਤ ਨੂੰ ਕੱਟਣ ਦੇ ਉੱਤੇ ਕੰਮ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ। ਅੱਜ ਤੋਂ ਨਹੀਂ, ਕਈ ਸਾਲਾਂ ਤੋਂ, ਦਹਾਕਿਆਂ ਤੋਂ ਆ। ਉਹ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਵੀ ਕਾਰਟਲ, ਉਹ ਇੱਕ ਵੱਖਰੇ ਪੱਧਰ ਦਾ ਜਿਹੜਾ ਉਹ ਚੱਲ ਰਿਹਾ ਆ। ਉਧਰ ਦੂਜੀ ਖਬਰ ਵੈਦਰ ਰਿਲੇਟਡ, ਟ੍ਰੋਪੀਕਲ ਸਟਾਰਮ ਲੀ ਜਿਹੜਾ ਆ, ਉਹ ਲਗਾਤਾਰ ਗਲਫ ਆਫ ਮੈਕਸੀਕੋ, ਅਟਲਾਂਟਿਕ ਓਸ਼ਨ ਦੇ ਵਿੱਚ, ਕੈਰੇਬੀਅਨ ਤੋਂ ਜਿਹੜਾ ਸੱਜੇ ਪਾਸੇ ਲਾ ਲਓ, ਤਾਂ ਉਹ ਲਗਾਤਾਰ ਮਜ਼ਬੂਤੀ ਜਿਹੜੀ ਫੜਦਾ ਜਾ ਰਿਹਾ ਆ। ਉਹ ਐਕਸਟ੍ਰੀਮਲੀ ਡੇਂਜਰਸ ਮੇਜਰ ਹਰੀਕੇਨ ਕਹਿੰਦੇ ਆ ਵੀ ਆਉਂਦੇ ਸ਼ਨੀਚਰਵਾਰ ਤੱਕ ਬਣ ਜਾਣਾ ਹੈਗਾ ਆ।